ਅੱਛਾ ਹਿਸਾਬ ਲਾ ਵੀ ਆ ਵੱਡੇ ਭਰਾ ਨੂੰ ਜਿਹੜਾ ਜ਼ਿੰਦਗੀ 'ਚ ਜੋਤ ਫਿਰਦਾ ਹਨਾ ਵੀ ਉਹ ਸਾਰਿਆਂ ਨਾਲ ਪਹਿਲੇ ਜਵਾਨ ਹੋ ਜਾਂਦਾ ਤੇ ਉਹਦਾ ਰਿਸ਼ਤਾ ਦੇਖਦੇ ਆ, ਰਿਸ਼ਤਾ ਨਹੀਂ ਲੱਭਦਾ, ਆਖੇ ਮਕਾਨ ਨਹੀਂ ਸਿੱਧੇ ਹੈਗੇ ਤੇ ਉਹ ਵਿਚਾਰਾ ਮਕਾਨ ਸਿੱਧੇ ਕਰਨ ਲੱਗ ਪੈਂਦਾ ਜਦ ਨੂੰ 40 ਸਾਲ ਉਮਰ ਹੋ ਜਾਂਦੀ। ਉਦੋਂ ਜਾ ਕੇ ਉਹਦਾ ਵਿਆਹ ਕਰਦੇ ਆ ਤੇ ਜਦ ਨੂੰ ਛੋਟੇ ਜਵਾਨ ਹੋ ਜਾਂਦੇ ਫਿਰ ਉਹ ਛੋਟਿਆਂ ਦੇ ਵਿਆਹ ਦਾ ਸੋਚਣ ਲੱਗ ਪੈਂਦਾ ਹੈਂ। ਤੇ ਉਹ ਬੁੱਢੀ ਉਹਨੂੰ ਕਹਿੰਦੀ ਵੀ ਇਹ ਕੀ ਤੂੰ ਕਰਦਾ ਪਿਆ। ਉਹ ਬੁੱਢੀ ਦੀ ਵੀ ਨਹੀਂ ਉਦੋਂ ਮੰਨਦਾ ਵੀ ਛੋਟੇ ਭਰਾ ਵਾ ਮੇਰੇ। ਤੇ ਉਹ ਛੋਟਿਆਂ ਦਾ ਵਿਆਹ ਹੁੰਦਾ, ਆਪਣੀਆਂ ਛੰਮਕ ਛੱਲੋਂ ਲੈ ਕੇ ਤੇ ਸਾਈਡ ਤੇ ਹੋ ਜਾਂਦੇ ਆ ਤੇ ਜਦ ਨੂੰ ਵੱਡੇ ਭਰਾ ਦਾ ਉੱਦਾਂ ਹੀ ਬਾਜਾ ਵੱਜ ਜਾਂਦਾ। ਉਹ ਫਿਰ ਰਹਿ ਜਾਂਦਾ ਵਿਚਾਰਾ ਬੁੱਢੀ ਦੀਆਂ ਝਿੜਕਾਂ ਜੋਗਾ। ਉਹ ਬੁੱਢੀ ਹਰ ਟਾਈਮ ਉਹਨੂੰ ਫਿਰ ਝਿੜਕਾਂ ਮਾਰੀ ਰੱਖਦੀ ਹੈ। ਜਿੱਦਾਂ ਕੋਈ ਬੰਦਾ ਸੀਗਾ ਤੇ ਅੱਧਾ ਹੀ ਬੁੱਢੀ ਤੋਂ ਆਪਣੀ ਤੋਂ ਅੱਕਿਆ ਤੇ ਦੁਪਹਿਰ ਨੂੰ ਨਿਕਲਿਆ ਜਾ ਕੇ ਕਿਤੇ ਨਾ ਪੁਰਾਣੇ ਬੋਰ ਥੱਲੇ ਲੰਮਾ ਪੈ ਗਿਆ। ਉੱਥੇ ਜਿੰਨ ਆ ਗਿਆ। ਜਿੰਨ ਆ ਕਹਿੰਦਾ ਵੀ ਤੇਰਾ ਮੈਂ ਨਾ ਇੱਕ ਕੰਮ ਕੋਈ ਕਰ ਸਕਦਾ ਦੱਸ। ਉਹ ਬੜਾ ਖੁਸ਼ ਹੋਇਆ, ਕਹਿੰਦਾ ਵੀ ਜਿੰਨ ਆ ਕੋਈ ਵੱਡਾ ਹੀ ਕੰਮ ਕਹਿੰਦਾ ਵੀ ਮੇਰੇ ਘਰ ਤੋਂ ਹੁਣ ਯਾਰ ਅਮਰੀਕਾ ਤੱਕ ਕਿਤੇ ਸੜਕ ਬਣਾ ਦੇਵੇ ਨਾ ਤੇ ਕਿਆ ਬਾਤਾਂ। ਕਹਿੰਦਾ ਨਾ ਬਾਬਾ ਇਹ ਕੰਮ ਬਹੁਤ ਔਖਾ, ਕੋਈ ਹੋਰ ਦੱਸ। ਕਹਿੰਦਾ ਵੀ ਚੱਲ ਫਿਰ ਮੇਰੀ ਬੁੱਢੀ ਨੂੰ ਫਰਮਾ ਬਰਦਾਰ ਬਣਾ ਦੇ ਮੇਰਾ। ਜਿੰਨ ਅੱਗੋਂ ਬਣਾ ਸਵਾਰ ਕਹਿੰਦਾ ਵੀ ਸੜਕ ਡਬਲ ਬਣਾਉਣੀ ਆ ਕਿ ਸਾਡੇ ਮੁਲਕ ਦੇ ਹਨਾ ਹੁਕਮਰਾਨ ਚੋਰ ਆ, ਪਰ ਮੈਂ ਕਹਿੰਦਾ ਵੀ ਮਾਫੀ ਕਿਹੜਾ ਦਿੰਦਾ ਉਹ ਵੀ ਦੱਸ ਦੋ। ਹੁਕਮਰਾਨ ਤੇ ਇੱਕ ਸਾਈਡ ਤੇ ਰੇ, ਆਵਾਮ ਕਿਹੜੀ ਮਾਫੀ ਦਿੰਦੀ। ਲਾ ਮਸਜਿਦ ਨੂੰ ਮਾਫੀ ਨਹੀਂ ਦਿੰਦੀ। ਉਹ ਮਸਜਿਦ ਦੇ ਵਿੱਚ ਇੱਥੇ ਇੱਕ ਬੰਦਾ ਸਾਡੇ ਵਿਚਾਰਾ ਮੁਸਾਫਰ ਦੁਪਹਿਰ ਨੂੰ ਜ਼ੋਰ ਦੀ ਨਮਾਜ਼ ਪੜ੍ਹਨ ਆਇਆ, ਉਹਨੇ ਨਹਾਉਣ ਵੜਿਆ ਤੇ ਸਲਵਾਰ ਲਾ ਕੇ ਬੂਹੇ ਤੇ ਰੱਖੀ। ਬਾਹਰੋਂ ਕਿਸੇ ਨੇ ਜਿੱਪ 'ਚੋਂ 10-15 ਹਜ਼ਾਰ ਰੁਪਈਆ ਉਹਦਾ ਕੱਢਿਆ ਤੇ ਗਾਂਹ ਗਿਆ। ਤਾਂ ਮਸਜਿਦਾਂ ਦੇ ਵਿੱਚ ਜਲਸੇ ਹੁੰਦੇ ਵੀ ਉੱਥੇ ਕੋਈ ਦੀਨ ਦੀ ਗੱਲ ਲੱਭੂਗੀ। ਜਾਂ ਉੱਥੇ ਜੁੱਤੀ ਦੀ ਰਖਵਾਲੀ ਕਰ ਲਓ ਜਾਂ ਅੱਗੇ ਜਾ ਕੇ ਦੀਨ ਦੀ ਗੱਲ ਸੁਣ ਲਓ। ਜੇ ਅੱਗੇ ਜਾ ਕੇ ਬੈਠੋ ਕੋਈ ਗੱਲ ਤਾਂ ਦੀਨ ਦੀ ਲੱਭ ਜਾਂਦੀ, ਪਰ ਪਿੱਛੇ ਆਈਏ ਫਿਰ ਜੁੱਤੀ ਨਹੀਂ ਲੱਭਦੀ। ਤਾਂ ਮਸਜਿਦ ਦੇ ਵਿੱਚ ਤੂੰ ਨਵੀਂ ਜੁੱਤੀ ਪਾ ਕੇ ਨਮਾਜ਼ ਪੜ੍ਹਨ ਚੱਲ ਜਾ, ਵਾਪਸੀ ਤੇ ਤੈਨੂੰ ਨੰਗੀ ਪੈਰੀ ਆਉਣਾ ਪਊਗਾ। ਇਹ ਮੁਸਲਮਾਨ ਆ ਸੀ। ਲੈ ਇੱਕ ਜਗ੍ਹਾ ਤੇ ਉਹ ਤੋਂ ਵੀ ਅਖੀਰ ਹੋ ਗਈ। ਉਹ ਬੰਦਾ ਇੱਕ ਅੱਧਾ ਹੀ ਨਹਾਉਣ ਵੜਿਆ, ਉਹਨੇ ਸਲਵਾਰ ਰੱਖੀ ਬੂਹੇ ਤੇ ਬਾਹਰੋਂ ਕੋਈ ਪੈਸੇ ਕੱਢਦਾ, ਉਹਨੂੰ ਪਤਾ ਲੱਗ ਗਿਆ ਅੰਦਰਲੇ ਨੂੰ। ਉਹਨੇ ਰੌਲਾ ਪਾਤਾ, ਕਹਿੰਦਾ ਵੀ ਮੈਂ ਹੁਣੀ ਨਿਕਲ ਕੇ ਤੇਰਾ ਇਲਾਜ ਕਰਾ ਲੈਂਦਾ। ਉਹ ਬਾਹਰਲੇ ਨੇ ਸਲਵਾਰ ਮੋਢੇ ਤੇ ਰੱਖੀ ਗਾਂਹ ਗਿਆ, ਕਹਿੰਦਾ ਲੈ। ਅੱਛਾ ਅੱਗੇ ਆ ਬੰਦਿਆਂ ਦੀ ਗਵਾਹੀ 'ਚ ਇੰਨੀ ਪਾਵਰ ਹੁੰਦੀ ਸੀ, ਇੱਕ ਪਾਸੇ ਦੋ ਔਰਤਾਂ ਗਵਾਹੀ ਦੇਣ, ਇੱਕ ਪਾਸੇ ਇੱਕ ਬੰਦਾ। ਉਹ ਬੰਦੇ ਦੀ ਗਵਾਹੀ ਮੰਨਦੇ ਸੀ ਵੀ ਬੰਦੇ ਨੇ ਬੰਦੇ ਵਾਲੀ ਗੱਲ ਕਰਨੀ ਆ। ਹੁਣ ਮੈਂ ਹਿਸਾਬ ਲਾਇਆ, ਉਹ ਬੰਦੇ ਵੀ ਘਰਾਂ 'ਚ ਜਨਾਨੀਆਂ 'ਚ ਬੈਠ ਕੇ ਉਹ ਵੀ ਅੱਧੇ ਕੁ ਜਨਾਨੇ ਬਣ ਗਏ। ਲੈ ਉਹ ਬੰਦੇ ਅੱਜ ਬੰਦੇ ਵਾਲੀਆਂ ਗੱਲਾਂ ਹੀ ਨਹੀਂ ਰਹੀਆਂ। ਅਤੇ ਦੋ ਨਿਆਣੇ ਆਪਸ ਦੇ ਵਿੱਚ ਲੜਦੇ ਪਏ ਤੇ ਉਹਨਾਂ ਦੀਆਂ ਮਾਈਆਂ ਲੜੀ ਜਾਣ, ਆਖੇ ਇਹਨੇ ਮੇਰੇ ਮੁੰਡੇ ਨੂੰ ਕਾਹਤੋਂ ਮਾਰਿਆ। ਉਹ ਕਹਿੰਦੀ ਵੀ ਮੇਰੇ ਮੁੰਡੇ ਨੂੰ ਕਾਹਤੋਂ ਮਾਰਿਆ। ਉਹ ਚੰਗੀ ਭਲੀ ਉੱਤੇ ਲੜਾਈ ਭਖੀ, ਉੱਧਰੋਂ ਬੰਦਾ ਆ ਗਿਆ। ਮੈਂ ਕਿਹਾ ਵੀ ਚਲੋ ਆਇਆ ਕੋਈ, ਹੁਣ ਲੜਾਈ ਘਟੂਗੀ। ਮੈਨੂੰ ਹੁਣ ਕੀ ਪਤਾ ਸੀ ਉਹ ਵੀ ਜਨਾਨੀਆਂ 'ਚ ਬਹਿੰਦਾ ਰਿਹਾ। ਉਹ ਆ ਗਿਆ, ਕੀ ਹੋਇਆ। ਆਖੇ ਇਹਨੇ ਸਾਡੇ ਮੁੰਡੇ ਨੂੰ ਮਾਰਿਆ। ਉਹ ਕਹਿੰਦਾ ਵੀ ਇਹ ਕੌਣ ਹੁੰਦਾ ਸਾਡੇ ਮੁੰਡੇ ਨੂੰ ਮਾਰਨੇ ਵਾਲਾ। ਮੈਂ ਲਾ ਕਰ ਲਓ ਵੀ ਤੂੰ ਕੋਈ ਬੰਦਾ ਆ ਕੇ ਕੋਈ ਬੰਦੇ ਵਾਲੀ ਗੱਲ ਕਰ ਵੀ ਨਿਆਣਿਆਂ ਤੋਂ ਕਾਹਤੋਂ ਲੜਨਾ ਵਾਲਾ। 10 ਮਿੰਟ ਨਹੀਂ ਲੰਘੇ ਉਹ ਨਿਆਣੇ ਆਪਸ 'ਚ ਮੁੜ ਕੇ ਉੱਥੇ ਗੁੱਲੀ ਡੰਡਾ ਖੇਲਣ। ਮੈਂ ਲਾ ਤੁਸੀਂ ਬੱਟੀ ਫਿਰੋ।